लो जी, एक सिख बजुर्ग की ख्वाहिश पूरी करन लगे हाँ, जिन्हों ने आख्या सी कि मियाँ वाली शहर गुरु बाज़ार दे विच एक बहुत वड्डा गुरुद्वारा हुंदा सी। 1947 वेले असीं छोटे सां ते उत्थे जांदे हुंदे सां, सानूं विखाया जाए वो गुरुद्वारा। ते अज वो गुरुद्वारा साहब तुहानूं पहली दफ़ा अंदरों पूरी डिटेल दे नाल विखा लांगे। जिस तरह तुसीं वेख सकदे हो 1947 वाला गुरुद्वारा गुरु सिंह सभा मियाँ वाली शहर। तो चलो वीडियो शुरू करते हैं। अच्छा दोस्तों, मैं इस वक्त मौजूद हूँ मियाँ वाली का पुराना बाज़ार। बहुत सारी दुकानें नई बन चुकी हैं, लेकिन आज भी बहुत सारी दुकानें ऐसी हैं जो पुरानी मौजूद है। तो यहाँ पर गुरु बाज़ार, जिसका नाम मुस्लिम बाज़ार रख दिया गया है, लेकिन गुरु बाज़ार के नाम से आज भी लोग उसको गुरु बाज़ार ही कहते हैं। गुरु बाज़ार कहने की वजह यह है कि वहाँ पर गुरु का घर है, यानी गुरुद्वारा है, और गुरुद्वारा की मुनासबत से इसको गुरु बाज़ार कहा जाता है। इसी बाज़ार में एक मंदिर भी है, तो कोशिश करते हैं गुरुद्वारा, मंदिर और गुरु बाज़ार मियाँ वाली शहर में आपको दिखाते हैं। अच्छा, ਇਹ ਕੁਝ ਪੁਰਾਣੀਆਂ ਇਮਾਰਤਾਂ ਨੇ, ਖੱਤਰੀਆਂ ਦੇ ਚੁਬਾਰੇ, ਥੱਲੇ ਉਹਨਾਂ ਦੀਆਂ ਦੁਕਾਨਾਂ ਸਨ ਤੇ ਉੱਤੇ ਚੁਬਾਰੇ ਸਨ। ਇਹ ਸਟੇਸ਼ਨ ਤੋਂ ਜਦੋਂ ਤੁਸੀਂ ਗੁਰੂ ਬਾਜ਼ਾਰ, ਜਿਸ ਨੂੰ ਅੱਜ ਕੱਲ੍ਹ ਮੁਸਲਿਮ ਬਾਜ਼ਾਰ ਕਿਹਾ ਜਾਂਦਾ, ਉਧਰ ਨੂੰ ਜਾਓ ਤੇ ਰਸਤੇ 'ਚ ਤੁਹਾਨੂੰ ਪੁਰਾਣੀਆਂ ਦੁਕਾਨਾਂ, ਪੁਰਾਣੇ ਚੁਬਾਰੇ ਨਜ਼ਰ ਆਉਂਦੇ ਨੇ। 1947 ਵਾਲਾ ਮੀਆਂ ਵਾਲੀ ਦੀ ਝਲਕ ਤੁਹਾਨੂੰ ਨਾਲ ਦਿਖਾਉਂਦੇ ਆ ਤੇ ਗੁਰਦੁਆਰਾ ਸਾਹਿਬ ਦੇ ਕੋਲ ਜਾਵਾਂਗੇ, ਅੰਦਰ ਜਾਵਾਂਗੇ। ਇਸ ਲਈ ਵੀਡੀਓ ਨਾਲ ਤੁਸੀਂ ਜੁੜੇ ਰਹਿਣਾ। ਇਹ ਵੇਖੋ, ਇੱਕ ਹੋਰ ਚੁਬਾਰਾ ਆ ਗਿਆ। ਬਜ਼ੁਰਗਾਂ ਨੇ ਦੱਸਿਆ ਕਿ 1947 ਵੇਲੇ ਮੀਆਂ ਵਾਲੀ ਦੇ ਵਿੱਚ ਬਹੁਤ ਸਾਰੇ ਹਿੰਦੂ, ਖੱਤਰੀ, ਸੁਨਿਆਰੇ, ਮਹਾਜਨ, ਉਹਨਾਂ ਦੇ ਦੁਕਾਨਾਂ, ਕਾਰੋਬਾਰ ਹੁੰਦੇ ਸਨ, ਔਰ ਮੁਸਲਮਾਨ ਵੀ ਉੱਥੇ ਠੀਕ ਠਾਕ ਅਮੀਰ ਸਨ, ਅਤੇ ਸਿੱਖਾਂ ਦੀ ਵੀ ਬਹੁਤ ਜ਼ਿਆਦਾ ਤਾਦਾਦ ਸੀ। ਇਸੇ ਲਈ ਇਹ ਜਿਹੜਾ ਗੁਰੂ ਬਾਜ਼ਾਰ ਹੈ, ਇਹਦੇ ਵਿੱਚ ਉਹ ਆਲੀਸ਼ਾਨ ਇਮਾਰਤ ਗੁਰਦੁਆਰਾ ਸਾਹਿਬ ਦੀ ਜਿਹੜੀ ਕਿ ਤੁਸੀਂ ਵੇਖ ਰਹੇ ਹੋ, ਇਹ ਮੌਜੂਦ ਹੈਗੀ ਹੈ। ਇਹਦੇ ਵਿੱਚ ਹੁਣ ਅੱਜ ਕੱਲ੍ਹ ਕੀ ਹੋ ਰਿਹਾ ਇਹ ਵੀ ਤੁਹਾਨੂੰ ਦੱਸਦੇ ਹਾਂ। ਪਹਿਲੇ ਜਨਾਬ ਤੁਹਾਨੂੰ ਦੱਸ ਦਈਏ ਕਿ ਅਸੀਂ ਬਿਲਕੁਲ ਉਸ ਇਮਾਰਤ ਦੇ ਕੋਲ ਪਹੁੰਚ ਗਏ ਹਾਂ। ਇਹਦੀ ਤੁਸੀਂ ਅੰਦਰੋਂ, ਮੇਰਾ ਨਹੀਂ ਖਿਆਲ ਕਿ ਕੋਈ ਡਿਟੇਲ ਦੇ ਨਾਲ ਕਦੀ ਵੀਡੀਓ ਵੇਖੀ ਹੋਏਗੀ, ਅਤੇ ਮੈਨੇਜਮੈਂਟ ਦੀ ਖਸੂਸੀ ਇਜਾਜ਼ਤ ਦੇ ਨਾਲ, ਉਹਨਾਂ ਦੇ ਤਾਵਨ ਨਾਲ, ਬਹੁਤ ਅੱਛੀ ਮੈਨੇਜਮੈਂਟ ਸੀ, ਔਰ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਨੂੰ ਰੱਖਿਆ ਹੈ। ਅਤੇ ਅਸੀਂ ਜਨਾਬ ਤੁਹਾਨੂੰ ਅੰਦਰੋਂ ਇਹਦੇ ਮੁਕੰਮਲ ਵਿਊ ਦਿਖਾਉਂਦੇ ਹਾਂ। ਇਹ ਦੇਖੋ ਤੁਸੀਂ ਦੋਸਤੋ, 1947 ਦੀਆਂ ਯਾਦਾਂ ਵਾਲੀਆਂ ਵੀਡੀਓ ਹਮੇਸ਼ਾ ਮੈਂ ਲੈ ਕੇ ਆਉਣਾ। ਵੀਡੀਓ ਵੇਖੋ, ਨਾਲ ਨਾਲ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਕਰਿਆ ਕਰੋ, ਲਾਈਕ ਕਰਿਆ ਕਰੋ, ਠੀਕ ਹੈ ਨਾ ਜੀ। ਤੁਹਾਡੇ ਵਾਸਤੇ ਇੰਨੀ ਮਿਹਨਤ ਕਰੀ ਦੀ ਹੈ। ਇਹ ਝਰੋਕੇ ਤੁਹਾਨੂੰ ਅੰਦਰੋਂ ਜਾ ਕੇ ਵੀ ਵਿਖਾ ਲਾਂਗੇ। ਜਿਹੜੀ ਖਿੜਕੀਆਂ ਨਜ਼ਰ ਆ ਰਹੀਆਂ ਨਾ, ਇੱਥੇ ਹੁਣ ਅੱਜ ਕੱਲ੍ਹ ਲਾਇਬ੍ਰੇਰੀ ਬਣੀ ਹੈ। ਅਤੇ ਇਹ ਜਨਾਬ ਲਿਖਿਆ ਗੌਰਮੈਂਟ ਵੋਕੇਸ਼ਨਲ ਟ੍ਰੇਨਿੰਗ ਇੰਸਟੀਟਿਊਟ ਮੀਆਂ ਵਾਲੀ। ਇੱਥੇ ਬੱਚੀਆਂ ਤਾਲੀਮ ਹਾਸਲ ਕਰਦੀਆਂ ਨੇ, ਟੈਕਨੀਕਲ ਤਾਲੀਮ, ਠੀਕ ਹੈ ਨਾ, ਸਿਲਾਈ ਕਢਾਈ ਸਮੇਤ ਹੋਰ ਚੀਜ਼ਾਂ। ਇਹ ਦਰਵਾਜ਼ਾ ਇਹਦਾ ਵੱਡਾ, ਇਹ ਹੁਣੇ ਅਸੀਂ ਖੋਲ੍ਹ ਕੇ ਅੰਦਰ ਜਾਵਾਂਗੇ। ਪਹਿਲੇ ਤੁਹਾਨੂੰ ਬਾਹਰੋਂ ਦਿਖਾ ਦਈਏ ਤਾਂ ਕਿ ਤੁਹਾਨੂੰ ਮੁਕੰਮਲ ਇੱਕ ਡਿਟੇਲ ਦੇ ਨਾਲ ਵੀਡੀਓ ਦਾ ਪਤਾ ਚੱਲ ਜੇ ਕਿ 1947 ਵਾਲੀ ਜਿਹੜੀ बनावट है, ਜਿਹੜੀ खूबसूरती है, वो कैसी होती सी, ठीक है ना। अच्छा, ये गुरुद्वारा साहब है, ये आपको अंदर से दिखाते हैं। गुरुद्वारा सिंह सभा, ये आज की साल में है। वीडियो के साथ जुड़े रहिए। लो जी, हुण टाइम आ गया इस गुरुद्वारा साहब के अंदर जाने का। यह आ गया ਇਹਦਾ दरवाज़ा, तो यह जनाब एक गैलरी ड्यूटी जी आ गई छोटी जी कोल, ठीक है ना। तो यह वो दरवाज़ा जितों की लंघ के असीं आए हैं, यह ठीक है ना। यह दरवाज़ा है, इतों गुरुद्वारा साहब दी कुंडियां ने ਜਿਹੜੀਆਂ ਲਾ ਲਈਆਂ ਜਾਂਦੀਆਂ ਸਨ। ਇਹ ਦਰਵਾਜ਼ਾ ਹੈ ਅੰਦਰਲੀ ਸਾਈਡ ਤੋਂ। ਅਤੇ ਹੁਣ ਚੱਲਦੇ ਹਾਂ ਜਨਾਬ ਅਸੀਂ ਹੁਣ ਦੂਸਰੀ ਤਰਫ, ਸਿਹਨ, ਕਮਰੇ, ਸਾਰਾ ਕੁਝ ਤੁਹਾਨੂੰ ਵਿਖਾ ਲੈਂਦੇ ਹਾਂ। ਆਏ ਹਾਏ 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 ਦੋਸਤੋ, ਇਹ ਉਹ ਜਗ੍ਹਾ ਹੈ ਜਿੱਥੇ ਕਦੀ ਸਿੱਖ ਕਮਿਊਨਿਟੀ, ਮਾਈਆਂ, ਬਾਬੇ, ਹਾਂਜੀ, ਸਾਰੇ ਇੱਥੇ ਆ ਕੇ, ਅਤੇ ਕੀ ਮਾਹੌਲ ਹੁੰਦਾ ਹੋਏਗਾ ਉਦੋਂ, ਹਾਂਜੀ, ਅਤੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਹੋਣਗੇ। ਇਹ ਚੀਜ਼ਾਂ ਤਾਂ ਅੱਜ ਵੀ ਮੌਜੂਦ ਨੇ, ਲੇਕਿਨ ਉਹ ਹੁਣ ਬਜ਼ੁਰਗ ਮੌਜੂਦ ਨਹੀਂ, ਉਹ ਲੋਕ ਮੌਜੂਦ ਨਹੀਂ, ਸਿੱਖ ਕਮਿਊਨਿਟੀ ਇੱਥੇ ਹੈ ਨਹੀਂ, ਹਿੰਦੂ ਕਮਿਊਨਿਟੀ ਹੈ ਨਹੀਂ। ਅਤੇ ਇਹ ਜਨਾਬ ਗੁਰਦੁਆਰਾ ਸਾਹਿਬ ਦੀ ਇਮਾਰਤ। ਹੁਣ ਅਸੀਂ ਜਾਣਾ ਉੱਤੇ, ਠੀਕ ਹੈ ਨਾ, ਫਸਟ ਫਲੋਰ 'ਤੇ। ਅਤੇ ਉਹ ਝਰੋਕੇ ਜਿਹੜੇ ਸਨ ਬਾਹਰੋਂ ਖੂਬਸੂਰਤ, ਉਹ ਤੁਹਾਨੂੰ ਦਿਖਾ ਦਿੰਦੇ ਅੰਦਰੋਂ ਕਿ ਉਹ ਕਮਰਾ ਅੰਦਰੋਂ ਕੈਸਾ ਜਿਹਦੇ ਬਾਹਰ ਖੂਬਸੂਰਤ ਝਰੋਕਾ ਹੈ। ਇਹ ਦੇਖੋ ਜਨਾਬ ਸੀੜੀਆਂ, ਕਿਆ ਬਾਤ ਹੈ ਦੋਸਤੋ। ਐਡੀ ਡਿਟੇਲ ਨਾਲ ਤੁਹਾਨੂੰ ਕੋਈ ਵੀਡੀਓ ਨਹੀਂ ਦਿਖਾ ਸਕਦਾ, ਇਸ ਲਈ ਤੁਸੀਂ ਜ਼ਰੂਰ ਸਾਨੂੰ ਸਪੋਰਟ ਕਰਿਆ ਕਰੋ ਸਾਡੀਆਂ ਵੀਡੀਓਜ਼ ਨੂੰ, ਤਾਂ ਕਿ ਪਤਾ ਚੱਲ ਸਕੇ ਕਿ ਅਸੀਂ 1947 ਵਾਲਾ ਜਿਹੜਾ ਪਾਕਿਸਤਾਨੀ ਪੰਜਾਬ ਹੈ, ਉਹ ਜਿਹੜੇ ਬਜ਼ੁਰਗਾਂ ਨੇ ਤੁਹਾਨੂੰ ਦੱਸੀਆਂ ਨੇ ਕਹਾਣੀਆਂ, ਉਹ ਤੁਹਾਨੂੰ ਅਸੀਂ ਵੀਡੀਓ ਦੇ ਜ਼ਰੀਏ ਵਿਖਾ ਸਕੀਏ। ਆ ਕੋਈ ਆਸਾਨ ਕੰਮ ਨਹੀਂ ਹੁੰਦਾ ਕਿ ਹਰ ਸ਼ਹਿਰ 'ਚ ਜਾ ਕੇ, ਪਿੰਡ 'ਚ ਜਾ ਕੇ, ਇਜਾਜ਼ਤਾਂ ਲੈ ਕੇ, ਆਪਣਾ ਟਾਈਮ ਕੱਢ ਕੇ ਅਤੇ ਏਡੀ ਡਿਟੇਲ ਨਾਲ ਵੀਡੀਓ ਬਣਾਉਣੀਆਂ, ਐਡਿਟ ਕਰਨੀਆਂ, ਅਪਲੋਡ ਕਰਨੀਆਂ। ਇਹ ਦਰਵਾਜ਼ਾ ਹੁਣ ਜਨਾਬ ਤੁਹਾਨੂੰ ਵਿਖਾ ਲਿਆ ਝਰੋਕੇ ਵਾਲਾ। ਥੱਲੇ ਜਿਹੜਾ ਝਰੋਕਾ ਸੀ, ਇਹ ਉਹ ਦਰਵਾਜ਼ਾ ਹੈ। ਦਰਵਾਜ਼ਾ ਪੁਰਾਣਾ ਨਹੀਂ, ਦਰਵਾਜ਼ਾ ਨਿਆ ਹੈ। ਅਤੇ ਇੱਥੇ ਜਨਾਬ ਇਹ ਤੁਹਾਨੂੰ ਹੁਣ ਜ਼ਰਾ ਭਾਈ ਸਾਹਿਬ ਨੇ ਨਾਲ ਜਿਹੜੇ ਨੇ, ਇਹ ਲੌਕ ਖੋਲ੍ਹਦੇ ਨੇ, ਫਿਰ ਅੰਦਰ ਜਾ ਕੇ ਤੁਹਾਨੂੰ ਦਿਖਾ ਦਿੰਦੇ ਹਾਂ। ਵਾਹ ਜੀ ਵਾਹ, ਇਹ ਦਰਵਾਜ਼ਾ ਹੁਣ ਖੁੱਲ੍ਹ ਗਿਆ। ਅਤੇ ਹੁਣ ਜਾਵਾਂਗੇ ਇਸ ਇਮਾਰਤ ਦੇ ਅੰਦਰ।
ਇਹ ਦੇਖੋ, ਪਹਿਲੇ ਤੁਸੀਂ ਇਹ ਬਿਲਕੁਲ ਨਹੀਂ ਦੇਖਿਆ ਨਾ, ਇਹ ਫਰਸ਼ ਵੀ ਪੁਰਾਣਾ, ਮੈਂ ਜ਼ੂਮ ਕਰਨਾ ਥੋੜਾ, ਇਹ ਦੇਖੋ ਵੱਡੀਆਂ ਵੱਡੀਆਂ ਇੱਟਾਂ ਵਾਲਾ। ਤੇ ਇਹ ਉਹ ਜਿਹੜੀਆਂ ਖਿੜਕੀਆਂ ਜਿਹੜੀਆਂ ਥੱਲੇੋਂ ਤੁਸੀਂ ਦੇਖ ਰਹੇ ਸੋ ਨਾ, ਇਹ ਨੇ ਉਹ ਖਿੜਕੀਆਂ। ਤੇ ਇਹ ਜਨਾਬ ਹੁਣ ਜਿਹੜਾ ਇੱਥੇ ਇੰਤਜ਼ਾਮੀਆ ਏ, ਉਹ ਜਨਾਬ ਉਹਨਾਂ ਨੇ ਕਾਲਜ ਬਣਾਇਆ ਬੱਚੀਆਂ ਦਾ, ਠੀਕ ਹੈ ਨਾ ਜੀ। ਇਹ ਤੁਸੀਂ ਦੇਖ ਲਓ, ਗੁਰਦੁਆਰਾ ਗੁਰੂ ਸਿੰਘ ਸਭਾ ਮੀਆਂ ਵਾਲੀ, ਇੱਕ ਗੁਰਦੁਆਰਾ ਗੁਰੂ ਸਿੰਘ ਸਭਾ ਗੁਜਰਾਂਵਾਲੇ ਵਿੱਚ ਵੀ ਤੁਹਾਨੂੰ ਥੋੜ੍ਹੇ ਦਿਨ ਪਹਿਲੇ ਮੈਂ ਦਿਖਾਇਆ। ਇਹ ਫਰਸ਼ ਤੇ ਤੁਸੀਂ ਦੇਖ ਸਕਦੇ ਹੋ, ਘੱਸ ਗਏ ਨੇ ਹੁਣ ਇੱਟਾਂ ਵੀ। ਹਾਂਜੀ, ਪਤਾ ਨਹੀਂ ਕਿੰਨੇ ਲੋਕ ਇੱਥੇ 1947 ਵਾਲੇ ਪਹਿਲੇ ਵੀ ਆ ਕੇ ਤੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰ ਚੁੱਕੇ ਨੇ, ਔਰ ਉਸ ਤੋਂ ਬਾਅਦ ਵੀ। ਇਹ ਜਿਹੜਾ ਤੁਹਾਨੂੰ ਮਾਹੌਲ ਦਿਖਾਇਆ ਜਾ ਰਿਹਾ ਏਡੀ ਡਿਟੇਲ ਦੇ ਨਾਲ, ਇਹ ਖਿੜਕੀਆਂ ਦਰਵਾਜ਼ੇ, ਇਹਦੇ ਥੱਲੇ ਸਿਹਨ ਹੈਗਾ, ਠੀਕ ਹੈ ਨਾ, ਖੂਬਸੂਰਤ ਸਿਹਨ। ਤੇ ਉਹਦੇ ਵਿੱਚ ਆਪਣਾ ਪੌਦੇ ਵੀ ਲਾਏ ਨੇ, ਲੱਕੜੀ ਦਿਆਰੀ। ਹਾਂਜੀ, ਇਹ ਵੀ ਹੁਣ ਖਿੜਕੀਆਂ ਵੀ ਆਹਿਸਤਾ ਆਹਿਸਤਾ ਟੁੱਟ ਰਹੀਆਂ ਨੇ, ਅਸਲ ਦਿਆਰੀ ਲੱਕੜੀ। ਤੇ ਥੱਲੇ ਤੁਹਾਨੂੰ लॉन भी नज़र आ रहा है खूबसूरत, ठीक है जी। अच्छा जी, इस गुरुद्वारा साहब में ये वो झरोके हैं जो नीचे से बड़े खूबसूरत नजर आते हैं, ये उनकी जो ना खिड़कियां दरवाजे हैं, ठीक है ना जी। और ये इस वक्त लाइब्रेरी है, यानी कि बच्चियां यहाँ पे तालीम हासिल करती हैं, यूनी के इस्तेमाल में ही है। अच्छा, ਇਹ ਜਿਹੜਾ ਨਾ ਤੁਸੀਂ ਦੇਖ ਸਕਦੇ ਹੋ ਦੀਵਾਰਾਂ, ਇਹ ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ, ਸਾਦਾ ਖੂਬਸੂਰਤ, ਔਰ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ। ਤੇ ਇਹ ਸਿਹਨ ਥੱਲੇ ਇਹ ਜਨਾਬ ਕਮਰੇ ਨੇ ਜਿਹੜੇ ਉਸ ਦੌਰ ਦੇ ਬਣਾਏ ਨੇ, ਕਿਤੇ ਲੰਗਰ ਹਾਲ ਸਨ, ਕਿਤੇ ਲੋਕ ਮਹਿਮਾਨਾਂ ਦੇ ਰਹਿਣ ਵਾਸਤੇ ਜਗ੍ਹਾ ਸੀ, ਜਿਹੜੇ ਦੂਰ ਦਰਾਜ਼ ਆਉਂਦੇ ਸਨ ਗੁਰਦੁਆਰਾ ਸਾਹਿਬ ਦੇ ਵਿੱਚ। ਲੇਕਿਨ ਹੁਣ ਇੱਥੇ ਕਲਾਸਰੂਮ ਬਣੇ ਨੇ, ਲੜਕੀਆਂ ਨੂੰ ਇੱਕ ਸਾਈਡ 'ਤੇ ਕਰਕੇ, ਤੇ ਅਸੀਂ ਉਹਨਾਂ ਦੀ ਪ੍ਰਾਈਵੇਸੀ ਦਾ ਖਿਆਲ ਰੱਖਦਿਆਂ ਹੋਇਆ ਇਹ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਿਹਾ। ਥੱਲੇ ਚੱਲਦੇ ਹਾਂ ਜਨਾਬ, ਤੁਸੀਂ ਵੀਡੀਓ ਨਾਲ ਜੁੜੇ ਰਹਿਣਾ। ਥੱਲੇ ਜਾ ਕੇ ਤੁਹਾਨੂੰ ਮਜ਼ੀਦ ਜਿਹੜੀ ਕੋਈ ਚੀਜ਼ਾਂ ਰਹਿ ਗਈਆਂ ਨੇ ਉਹ ਵੀ ਦਿਖਾ ਲੈਂਦੇ ਹਾਂ, ਤਾਂ ਕਿ ਤੁਸੀਂ ਮੀਆਂ ਵਾਲੀ ਦਾ ਗੁਰਦੁਆਰਾ ਪੂਰੀ ਮੁਕੰਮਲ ਡਿਟੇਲ ਨਾਲ ਵੇਖ ਸਕੋ। ਇਹ ਆ ਗਏ ਜਨਾਬ ਅਸੀਂ ਸਿਹਨ 'ਚ। ਇਹ ਦੇ ਦਰਵਾਜ਼ੇ ਦੇਖਿਆ ਨਾ, ਉਸ ਦੌਰ ਦੇ ਖੁੱਲ੍ਹੇ ਖੁੱਲ੍ਹੇ ਦਰਵਾਜ਼ੇ। ਹੁਣ ਪਤਾ ਨਹੀਂ ਇਹ ਕਮਰੇ ਕਿਸ ਮਕਸਦ ਲਈ ਸਨ, ਲੇਕਿਨ ਅੱਛੀ ਹਾਲਤ ਨੇ, ਕਿਉਂਕਿ ਰੰਗ ਰੋਗਨ ਕੀਤਾ ਇਹਨਾਂ ਨੂੰ, ਠੀਕ ਹੈ ਨਾ। ਇਸ ਗੁਰਦੁਆਰਾ ਸਾਹਿਬ ਦੇ ਬਾਹਰ ਬਾਜ਼ਾਰ ਹੈ, ਗੁਰੂ ਬਾਜ਼ਾਰ, ਔਰ ਥੋੜ੍ਹਾ ਜਿਹਾ ਅੱਗੇ ਜਾਈਏ ਨਾ ਤੇ ਇਹ ਜਿਹੜਾ ਜਿੱਥੋਂ ਮੋਟਰਸਾਈਕਲ ਨਿਕਲੀਏ ਨਾ, ਇਸ ਗਲੀ ਦੇ ਵਿੱਚ ਮੰਦਿਰ ਹੈਗਾ, ਟੈਂਪਲ ਕੰਪਲੈਕਸ ਆ ਰਾਈਟ ਸਾਈਡ 'ਤੇ, ਠੀਕ ਹੈ ਨਾ। ਉਹ ਮੈਂ ਤੁਹਾਨੂੰ ਅਲੱਗ ਵੀਡੀਓ 'ਚ ਦਿਖਾ ਚੁੱਕਿਆ ਵਾਂ। ਇਹ ਬਿਲਕੁਲ ਗਲੀ ਜਾਂਦੀ ਮੰਦਿਰ ਨੂੰ, ਲੇਕਿਨ ਇਹ ਪੁਰਾਣੀਆਂ ਇਮਾਰਤਾਂ, ਪੁਰਾਣੀ ਮਾਰਕੀਟ, ਖੱਤਰੀਆਂ ਦੀ ਜਿਹੜੀ ਮਾਰਕੀਟ ਹੈ ਉਹ ਤੁਹਾਨੂੰ ਦਿਖਾਈ ਜਾ ਰਹੀ ਹੈ। ਪਲਾਜ਼ਾ ਇੱਕ ਹਿਸਾਬ ਦਾ ਸਮਝ ਲਓ ਉਸ ਦੌਰ ਦਾ। ਕੁੰਡੇ ਵੱਜ ਗਏ ਹਾਂ ਜੀ ਪੱਕੇ। ਇਹ ਦੇਖੋ, ਇਹ ਲਾਕ ਹੈਗਾ ਲੱਕੜੀ ਦਾ, ਓਏ ਹੋਏ ਹੋਏ, ਵਾਹ ਜੀ ਵਾਹ, ਕਿਆ ਬਾਤ ਹੈ। ਤੇ ਇਹ ਸਾਹਮਣੇ ਰਾਈਟ ਸਾਈਡ 'ਤੇ ਜਾ ਕੇ ਸਕੂਲ ਹੈ, MC ਹਾਈ ਸਕੂਲ, ਉਹਦੇ ਅੰਦਰ ਹੈ ਮੰਦਿਰ। ਉਹਦੀ ਅਲੱਗ ਵੀਡੀਓ ਮੈਂ ਇਸ ਚੈਨਲ 'ਤੇ ਪਾਈ ਹੈ, ਤੁਸੀਂ ਵੇਖ ਸਕਦੇ ਹੋ। 3-4 ਮੰਦਿਰ ਮੂਰਤੀ ਸਥਾਨ ਨੇ, 2 ਮੰਦਿਰ ਦੇ ਅੰਦਰ ਮੂਰਤੀ ਸਥਾਨ ਕਾਫੀ ਨੇ। ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਅਸੀਂ ਤੁਹਾਨੂੰ ਵਿਖਾ ਕੇ ਲੈ ਕੇ ਆਏ ਹਾਂ। ਹੁਣ ਤੁਹਾਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ, ਵੀਡੀਓ ਕੈਸੀ ਲੱਗੀ, ਸਾਡੀ ਐਫਰਟ ਕੈਸੀ ਲੱਗੀ, ਬਜ਼ੁਰਗਾਂ ਨੂੰ ਖੁਸ਼ ਕੀਤਾ ਹੈ। ਤੇ ਮਜ਼ੀਦ ਵੀਡੀਓ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਨ ਨੂੰ ਮੈਂ ਬਾਰ-ਬਾਰ ਕਹਿਣਾ, ਤੇ ਕਿਉਂਕਿ ਬਹੁਤ ਸਾਰੇ ਲੋਕ ਜਸਟ ਵੀਡੀਓ ਦੇਖ ਲੈਂਦੇ ਨੇ, ਚੈਨਲ ਸਬਸਕ੍ਰਾਈਬ ਨਹੀਂ ਕਰਦੇ। ਥੈਂਕ ਯੂ, ਅੱਲਾ ਹਾਫਿਜ਼।